Ottawa can help repair frosty relations with New Delhi by cracking down on diasporic funding of the Sikh independence movement that is seeking to create a sovereign homeland known as Khalistan, India's new envoy to Canada says. Sanjay Kumar Verma told Globe and Mail that India has long been concerned that some segments of the Sikh community in Canada are offering support and money to secessionists who want to separate Punjab from India. Punjab is an Indian state where the Sikh religion is the majority. We think that there are a lot of illegal channels which are being used by those Canadians of Indian origin who are trying to push for the dismemberment of India or secession from India, which is not only illegal under the international law, it is illegal under the UN Charter. Asked if his government considers Canada one of the worst countries in terms of Khalistan supporters, the High Commissioner replied, "It is difficult for me to comment. I will leave it to your interpretation." ਹੁਣ ਇਹ ਵੀ ਇੱਕ ਹਫ਼ਤਾ ਉਹਨੂੰ ਆਇਆ ਹੋਇਆ ਉਹ ਇਹ ਕਹਿ ਰਿਹਾ ਜੀ ਕੈਨੇਡਾ ਵਰਸਟ ਹੈ। ਉਹਨੂੰ ਕਹਿ ਰਿਹਾ ਜੀ ਮੈਂ ਤਾਂ ਨਹੀਂ ਕਹਿਣਾ, ਹੁਣ ਤੁਹਾਨੂੰ ਆਪ ਹੀ ਪਤਾ ਹੀ ਹੈ। He noted India would never have supported Quebec separatism. ਵੀ ਤੁਹਾਨੂੰ ਪੁੱਛਣ ਕੌਣ ਗਿਆ? ਕਿਊਬੈਕ ਦਾ 1980 ਔਰ 1995 'ਚ ਰੈਫਰੈਂਡਮ ਕੈਨੇਡਾ ਨੇ ਖੁਦ ਕਰਵਾਏ। ਜੇ ਤੁਸੀਂ ਕੈਨੇਡਾ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ ਤੇ ਫਿਰ ਜੇ ਕੈਨੇਡਾ 1980 1995 'ਚ ਕਿਊਬੈਕ ਦੇ ਲੋਕਾਂ ਨੂੰ ਹੱਕ ਦੇ ਸਕਦਾ ਹੈ ਕਿ ਉਹ ਚੂਜ਼ ਕਰਨ ਕਿ ਉਹਨਾਂ ਕੈਨੇਡਾ ਨਾਲ ਰਹਿਣਾ ਹੈ ਕਿ ਅੱਡ ਹੋਣਾ ਹੈ, ਤੁਸੀਂ ਉਹ ਹੱਕ ਦੇ ਦਿਓ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਾਲ ਹੀ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਦੀ ਪੀੜ ਭਾਰਤੀ ਹਾਕਮਾਂ ਦੇ ਸਿਰ ਤੇ ਚੜ੍ਹ ਕੇ ਬੋਲ ਰਹੀ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਨਿਯੁਕਤ ਹੋਏ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਸ ਸੰਬੰਧੀ ਪੂਰੀ ਤਰ੍ਹਾਂ ਜ਼ਹਿਰ ਉਗਲਦਿਆਂ ਭਾਰਤੀ ਹਕੂਮਤਾਂ ਦੀਆਂ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਇੱਕ ਵਾਰ ਫਿਰ ਬੇਨਕਾਬ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ 2 ਸੈਗਮੈਂਟਸ ਦੇ ਵਿੱਚ ਵੇਰਵੇ ਨਾਲ ਇਹ ਸਾਰੇ ਦੌਰ 'ਚ ਵਰਲਡ ਸਿੱਖ ਪਾਰਲੀਮੈਂਟ ਦੇ ਆਗਾਜ਼ ਤੋਂ ਹੁਣ ਤੱਕ ਦੁਨੀਆ ਭਰ ਦੇ ਵਿੱਚ ਕੀ ਪੋਜ਼ਿਟਿਵਿਟੀ ਦੇ ਨਾਲ ਸਾਡੇ ਕੌਜ਼ ਨੂੰ ਅੱਗੇ ਲਿਜਾ ਰਿਹਾ ਉਸ ਦੀ ਗੱਲ ਕੀਤੀ ਹੈ। ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਓਪਨ ਇਜਲਾਸ ਜਿਹੜਾ ਇੱਕ ਰੈਜ਼ੋਲੂਸ਼ਨ ਜਿਹਦੇ 'ਚ ਕਾਲ ਵੀ ਦਿੱਤੀ ਗਈ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਕੰਮ ਕਰ ਰਹੇ ਔਰ ਖਾਸ ਤੌਰ 'ਤੇ ਖਾਲਿਸਤਾਨ ਰੈਫਰੈਂਡਮ ਉਸ ਦੀ ਮੁਕੰਮਲ ਹਮਾਇਤ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਹਿਊਮਨ ਰਾਈਟਸ ਚਾਰਟਰ, ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਐਕਟੀਵਿਟੀ ਹੈ ਉਸ ਦੇ ਪ੍ਰਭਾਵ ਕਿੰਨੇ ਇਮੀਡੀਏਟ ਵੀ ਨਜ਼ਰ ਆ ਰਹੇ ਨੇ, ਦੂਰਗਾਮੀ ਪ੍ਰਭਾਵ ਤਾਂ ਜ਼ਾਹਰ ਹੈ ਕਿ ਇਹਨਾਂ ਨੇ ਇੱਕ ਉਸ ਕਿਸਮ ਦਾ ਨੈਰੇਟਿਵ ਸਿਰਜ ਦਿੱਤਾ ਹੈ ਕਿ ਭਾਰਤ ਕਿਵੇਂ ਜਿਹੜਾ ਜਿਹਨੇ ਰੈਟੀਫਾਈ ਨਹੀਂ ਕੀਤਾ ਹੋਇਆ 1966 ਦਾ ਇਹ ਕੋਵੈਨੈਂਟ, ਪਰ ਕਿਵੇਂ ਇੰਟਰਨੈਸ਼ਨਲ ਲਾਅ ਜਾਂ UN ਚਾਰਟਰ ਦੀ ਇਹ ਵਾਇਓਲੇਸ਼ਨ ਕਰ ਰਿਹਾ। ਨਾ ਸਿਰਫ ਕਿ ਭਾਰਤ ਦੇ ਵਿੱਚ ਕਿਵੇਂ ਇਸ ਆਵਾਜ਼ ਨੂੰ ਕੁਚਲਿਆ ਗਿਆ, ਈਵਨ ਬਾਹਰ ਜੇ ਵਿਦਨ ਦਾ ਐਂਬਿਟ ਆਫ ਦਾ ਲਾਅ ਸਿੱਖ ਆਪਣਾ ਜਿਹੜਾ ਰੈਫਰੈਂਡਮ ਦੇ ਨਾਲ ਆਪਣੀ ਵਿਲ ਦਾ ਇਜ਼ਹਾਰ ਕਰਨਾ ਚਾਹੁੰਦੇ ਨੇ ਤਾਂ ਕਿਵੇਂ ਉਹਨਾਂ ਦੀ ਸਟਰਗਲ ਨੂੰ ਦਬਾਉਣ ਦੇ ਲਈ, ਬਦਨਾਮ ਕਰਨ ਦੇ ਲਈ ਕਿਸ ਹੱਦ ਤੱਕ ਭਾਰਤੀ ਹਕੂਮਤ ਗਈ ਹੋਈ ਹੈ। ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਿਆ ਪ੍ਰੋਟੈਸਟ, ਡਿਮਾਰਸ਼ੇ, ਟਰੈਵਲ ਐਡਵਾਈਜ਼ਰੀ, ਉਸ ਸਭ ਦੇ ਬਾਵਜੂਦ ਕੈਨੇਡੀਅਨ ਗਵਰਨਮੈਂਟ ਨੇ ਰਾਦਰ ਉਹਨਾਂ ਨੇ ਕਾਊਂਟਰ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ, ਲੇਕਿਨ ਇਹ ਪਿੱਛੇ ਨਹੀਂ ਹਟੇ ਨੇ। ਔਰ ਰਾਦਰ ਇਹ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਕੋਈ ਨਵਾਂ ਹਾਈ ਕਮਿਸ਼ਨਰ, ਕਿਉਂਕਿ ਜਿਹੜੀਆਂ ਕਾਮਨਵੈਲਥ ਕੰਟਰੀਜ਼ ਨੇ ਉਹਦੇ ਜਿਹੜਾ ਐਂਬੈਸਡਰ ਹੁੰਦਾ ਉਹਨੂੰ ਹਾਈ ਕਮਿਸ਼ਨਰ ਕਹਿੰਦੇ ਨੇ। ਕੈਨੇਡਾ 'ਚ, ਆਸਟ੍ਰੇਲੀਆ, UK 'ਚ ਇੰਡੀਆ ਦੇ ਹਾਈ ਕਮਿਸ਼ਨਰ ਨੇ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇਹਨਾਂ ਮੁਲਕਾਂ ਦੇ ਨੇ, ਇੱਥੇ ਅਮਰੀਕਾ 'ਚ ਐਂਬੈਸਡਰ ਹੈ। ਹੁਣ ਜਦੋਂ ਹਾਈ ਕਮਿਸ਼ਨਰ ਕੋਈ ਆਪਣੇ ਕ੍ਰੈਡੈਂਸ਼ੀਅਲਸ ਪੇਸ਼ ਕਰਦਾ, ਜਦੋਂ ਉੱਥੋਂ ਨੋਮੀਨੇਟ ਕਰਦੀ ਹੈ ਹਕੂਮਤ, ਉਹ ਆ ਕੇ ਕੈਨੇਡੀਅਨ ਫੋਰਨ ਮਿਨਿਸਟਰੀ ਦੇ ਸਾਹਮਣੇ ਦਿੰਦਾ ਔਰ ਉਹਦੀ ਐਕਸੈਪਟੈਂਸ ਹੁੰਦੀ ਹੈ, ਉਹਨੂੰ ਡਿਪਲੋਮੈਟ ਸਟੇਟਸ ਮਿਲਦਾ। ਅਤੇ ਬਹੁਤ ਵਾਰ ਕਾਫੀ ਅਰਸਾ ਉਹ ਕੁਛ ਕਹਿੰਦੇ ਨਹੀਂ ਨੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਵੀ ਤੁਸੀਂ ਜਿਹੜੀ ਵੀ ਡਿਪਲੋਮੇਸੀ ਕਰਨੀ ਹੈ ਉਹ ਤਾਂ
ਕਲੋਜ਼ ਡੋਰ ਡਿਪਲੋਮੇਸੀ ਇਫੈਕਟਿਵ ਹੁੰਦੀ ਹੈ। ਜੀ ਪਰ ਮੈਂ ਦੇਖ ਰਿਹਾ ਵੀ ਭਾਰਤੀ ਹਾਕਮਾਂ ਦੀ ਫਰਸਟ੍ਰੇਸ਼ਨ ਜਾਂ ਜਿਹਨੂੰ ਤੁਸੀਂ ਕਹੇ ਔਰ ਕਿ ਵੀ ਬੱਚਿਆਂ ਵਾਂਗ ਚੀਕਾਂ ਮਾਰਨ ਵਾਲਾ ਕੰਮ ਹੈ, ਉਹ ਨਜ਼ਰ ਆਇਆ। ਕਿਉਂਕਿ ਪਿਛਲੇ ਹਫਤੇ ਹੀ ਸੰਜੇ ਕੁਮਾਰ ਵਰਮਾ ਇਹ ਨਵਾਂ ਹਾਈ ਕਮਿਸ਼ਨਰ ਬਣ ਕੇ ਕੈਨੇਡਾ 'ਚ ਆਇਆ, ਜਾਂ ਹਫਤਾ ਨਹੀਂ ਹੋਇਆ ਉਹਨੂੰ, ਔਰ ਉਹ ਇੰਟਰਵਿਊ ਕੈਨੇਡਾ ਦੀ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ ਗਲੋਬ ਐਂਡ ਮੇਲ, ਉਹਨੂੰ ਇੰਟਰਵਿਊ ਦੇ ਰਿਹਾ। ਔਰ ਉਸ ਇੰਟਰਵਿਊ 'ਚ ਕਿਵੇਂ ਉਹ ਬਾਵੇਲਾ ਕਰ ਰਿਹਾ, ਜਿਹੜੀ ਉਹਨਾਂ ਦੀ ਸਵਾਦ ਵੀ ਆਉਂਦਾ ਹੈ ਕਿ ਵੀ ਜਿਵੇਂ ਕਨੈਟੀਕਟ ਸਟੇਟ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਨੇ ਸਿੱਖ ਕੌਮ ਦੀਆਂ, ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਨੂੰ ਰੈਕਗਨਾਈਜ਼ ਕਰਾਉਣਾ, ਜੈਨੋਸਾਈਡ ਨੂੰ। ਔਰ ਐਤਕੀ ਪਿਛਲੇ ਦਿਨਾਂ 'ਚ ਜਿਵੇਂ ਉਹਨਾਂ ਨੇ ਇੱਕ ਟਰੱਕ ਹਾਇਰ ਕਰਕੇ ਸਿੱਖਾਂ ਦੇ ਨੂੰ ਬਦਨਾਮ ਕਰਨ ਲਈ ਜੀ ਫਲਾਣਾ ਯੂਨਾਈਟਿਡ ਸਿੱਖਸ ਆਫ ਨਿਊ ਇੰਗਲੈਂਡ ਦੇ ਥੱਲੇ ਉਸ ਕਿਸਮ ਦਾ ਗੁੰਮਰਾਹ ਕੁਨ ਨਫ਼ਰਤ ਭਰੇ ਉਹਦੇ ਉੱਤੇ ਪਲੈਕੇਟ ਲਾ ਕੇ ਉਹਦਾ ਗੇੜਾ ਲਵਾਇਆ। ਔਰ ਉਹਦੇ 'ਚ ਅਸੀਂ ਖੁਸ਼ੀ ਦਾ ਵੀ ਇਜ਼ਹਾਰ ਕਰਦੇ ਹਾਂ ਵੀ ਅਸੀਂ ਹੁਣ ਤੱਕ ਤਾਂ ਅਸੀਂ ਰਿਐਕਟ ਕਰਦੇ ਰਹੇ ਜੀ। ਇਹ ਕਿਉਂ ਇਹ ਸਾਡੀ ਪ੍ਰਾਪਤੀ ਹੈ ਕਿ ਉਹ ਰਿਐਕਟ ਕਰਨ ਤੇ ਮਜਬੂਰ ਹੋਏ ਨੇ। ਇਹ ਠੀਕ ਹੈ ਵੀ ਹੁਣ FBI ਵੀ ਇਨਵੈਸਟੀਗੇਟ ਕਰ ਰਹੀ ਹੈ, ਇਹਨਾਂ ਨੂੰ ਵੱਟੋ ਵੱਢ ਪਾਇਆ ਹੋਇਆ ਇਸ ਕੰਮ ਲਈ ਵੀ, ਲੇਕਿਨ ਇਹ ਇੱਕ ਪੋਜ਼ਿਟਿਵ ਦੇ ਤੌਰ ਤੇ ਦੇਖਿਆ ਜਾ। ਔਰ ਇਸੇ ਤਰ੍ਹਾਂ ਜੋ ਇਹਨੇ ਸੰਜੇ ਕੁਮਾਰ ਵਰਮਾ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ, ਇਹਨੂੰ ਮੈਂ ਪੋਜ਼ਿਟਿਵਲੀ ਦੇਖਦਾ ਕਿ ਕਿਵੇਂ ਇੰਡੀਅਨ ਸਟੇਟ ਨੂੰ ਰਿਐਕਟ ਕਰਨ ਤੇ ਮਜਬੂਰ ਕਰ ਦਿੱਤਾ ਹੈ ਸਿੱਖਾਂ ਨੇ। ਔਰ ਇਸ ਸਟੋਰੀ ਦਾ ਟਾਈਟਲ ਹੀ ਗਲੋਬ ਐਂਡ ਮੇਲ ਨੇ ਦਿੱਤਾ ਹੈ, ਇੰਡੀਆਜ਼ ਐਨਵॉय calls on Canada to crack down on Canadian funding of Khalistan separatist movement। ਉਹ ਕਹਿ ਰਿਹਾ ਜੀ ਕੈਨੇਡਾ ਗਵਰਨਮੈਂਟ ਹੈ ਜਿਹੜੀ ਇੱਥੋਂ ਪਹਿਲਾਂ ਤਾਂ ਉਹਨੂੰ ਨਫ਼ਰਤ, ਰਾਈਟਿੰਗ, ਟੈਰਰਿਜ਼ਮ ਔਰ ਦਹਿਸ਼ਤਗਰਦੀ ਔਰ ਝੂਠੇ ਔਰ ਸਿੱਖਸ ਫਾਰ ਜਸਟਿਸ ਦਹਿਸ਼ਤਗਰਦ ਜਥੇਬੰਦੀ ਇਹ ਉਹ, ਹੁਣ ਉਹਨਾਂ ਨੇ ਆਪਣਾ ਨਵਾਂ ਨੈਰੇਟਿਵ ਬਣਾਤਾ ਕਿ ਜੀ ਇੱਥੋਂ ਜਿਹੜੀ ਹੈ ਫੰਡਿੰਗ ਹੋ ਰਹੀ ਹੈ। ਬਿਲਕੁਲ। ਔਰ ਕੈਨੇਡਾ ਗਵਰਨਮੈਂਟ ਉਹਦੇ ਤੇ ਕ੍ਰੈਕਡਾਊਨ ਕਿਉਂ ਨਹੀਂ ਕਰਦੀ, ਕਿਉਂ ਨਹੀਂ ਉਹਨੂੰ ਰੋਕਦੇ। ਔਰ ਇਸ ਸਾਰੇ 'ਚ ਜਿਹੜੀ ਉਹਦਾ ਲੰਬਾ ਚੌੜਾ ਇੰਟਰਵਿਊ ਹੈ, ਪਰ ਮੈਂ ਉਹਦੇ ਰੈਲੇਵੈਂਟ ਪਾਰਟ ਜਿਹੜੇ ਤਾਂ ਕਿ ਕਮਿੰਗ ਫਰੋਮ ਦਾ ਹਾਰਸ ਮਾਊਥ ਇਹ ਨਜ਼ਰ ਆਏ। ਔਰ ਇਹਦੀ ਬਿਗਨਿੰਗ ਹੀ ਉਹਨਾਂ ਨੇ ਇਹ ਟਾਈਟਲ ਦੇ ਕੇ ਫਿਰ ਥੱਲੇ ਇੱਕ ਪਿਕਚਰ ਦਿੱਤੀ ਹੋਈ ਹੈ ਕਿ ਐਕਟਿਵਿਸਟ ਆਫ ਸਿੱਖ ਆਰਗੇਨਾਈਜੇਸ਼ਨਸ ਸ਼ਾਊਟ ਪ੍ਰੋ ਖਾਲਿਸਤਾਨ ਐਂਡ ਐਂਟੀ ਗਵਰਨਮੈਂਟ ਸਲੋਗਨਸ ਇਨ ਅੰਮ੍ਰਿਤਸਰ ਇੰਡੀਆ on June 6, 2021। ਸੋ ਇਹ ਵੀ ਇੱਕ ਮੀਡੀਆ ਦਾ ਤਰੀਕਾ ਹੁੰਦਾ ਹੈ। ਉਹਨੇ ਦੱਸਤਾ ਕਿ ਵੀ ਇਹ ਗੱਲ ਕੱਲੀ ਇਹ ਨਹੀਂ ਹੈ ਕਿ ਕੈਨੇਡਾ ਜਾਂ ਬਾਹਰ ਸਿੱਖ ਮੰਗਦੇ ਨੇ। ਅੰਮ੍ਰਿਤਸਰ ਜਿਹੜਾ ਸਾਡੀ ਹੱਬ ਹੈ, ਜਿੱਥੋਂ ਗੱਲ ਸਾਰੀ ਨਿਕਲੀ ਹੈ, ਉੱਥੇ ਸਿੱਖ ਨਾਰੇ ਲਾ ਰਹੇ ਨੇ ਖਾਲਿਸਤਾਨ ਦੇ ਲਈ। ਸੋ ਪਿਕਚਰ ਉਹਨਾਂ ਨੇ ਇਹ ਯੂਜ਼ ਕੀਤੀ। ਔਰ ਉਹਦੇ 'ਚ ਹੁਣ ਜਿਹੜਾ ਇਹਨਾਂ ਦਾ ਇੱਥੋਂ ਸ਼ੁਰੂ ਹੁੰਦਾ ਹੈ, Ottawa can help repair frosty relations with New Delhi by cracking down on diasporic funding of the Sikh independence movement that is seeking to create a sovereign homeland known as Khalistan, India's new envoy to Canada says। ਸ਼ੁਰੂ ਹੀ ਉਹ ਮੰਨ ਲਿਆ ਉਹਨਾਂ ਨੇ ਵੀ ਸਾਡੇ ਰਿਸ਼ਤੇ ਜੰਮੇ ਹੋਏ ਨੇ, ਫਰੋਸਟੀ ਨੇ, ਪਰ ਉਹਨੇ ਕਿਹਾ ਜੀ ਜੇ ਕੈਨੇਡਾ ਇੰਡੀਆ ਦੇ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦਾ ਤਾਂ ਫਿਰ ਉਹ ਇਹ ਕਰੇ ਕਿ ਸਿੱਖਾਂ ਦੇ ਉੱਤੇ ਕ੍ਰੈਕ ਡਾਊਨ ਕਰੇ ਜਿਹੜੇ ਖਾਲਿਸਤਾਨ ਮੰਗਦੇ ਨੇ। ਕੀ ਕਹਿ ਰਿਹਾ ਸੰਜੇ ਕੁਮਾਰ ਵਰਮਾ told Globe and Mail that India has long been concerned that some segments of the Sikh community in Canada are offering support and money to secessionists who want to separate Punjab from India. Punjab is an Indian state where the Sikh religion is the majority। और उन्हें कहा जी आज पिछले हफ्ते आया है और वो ये कह रहा है कि जी ये इस दे उत्ते क्रैकडाउन की हुण ये पहले हफ्ते इस तो वध के ਹੋਰ ਫਰਸਟ੍ਰੇਸ਼ਨ ਇਹਨਾਂ ਦੀ ਕੀ ਹੋ ਸਕਦੀ ਹੈ। ਔਰ ਉਹ ਕਹਿ ਰਿਹਾ ਵੀ ਥਿੰਕ that there are a lot of illegal channels। ਡਿਪਲੋਮੇਸੀ ਥਿੰਕ ਨਹੀਂ ਹੁੰਦਾ, ਹੈਵ ਪ੍ਰੂਫਸ। ਪ੍ਰੂਫ ਦਿਓ ਕੀ ਹੈ illegal ਦਾ। ਬਿਲਕੁਲ। We think that there are a lot of illegal channels which are being used by those Canadians of Indian origin who are trying to push for the dismemberment of India or secession from India, which is not only illegal under the international law, it is illegal under the UN Charter। ਹੁਣ ਇੰਡੀਆ ਇੰਟਰਨੈਸ਼ਨਲ ਲਾਅ ਦੀ ਗੱਲ ਕਰੇ, ਇੰਡੀਆ ਇੰਟਰਨੈਸ਼ਨਲ UN ਚਾਰਟਰ ਦੀ ਗੱਲ ਕਰੇ, ਹੁਣ ਇਹਨਾਂ ਨੂੰ ਇਹੀ ਜੇ ਤਾਂ ਕਿਉਂਕਿ ਗਲੋਬ ਐਂਡ ਮੇਲ ਐਂਡ ਸਾਰੇ ਇਹ ਵੀ ਸਾਰੇ ਪਿੱਠੂ ਮੀਡੀਆ ਹੀ ਨੇ ਇਹਨਾਂ ਦੇ ਇੰਡੀਅਨਸ ਦੇ ਕਿ ਵੀ ਉਹਨੂੰ ਕਾਊਂਟਰ ਕਰੋ ਕਿ ਵੀ ਇਹ ਜਿਹੜਾ
ਇੰਟਰਨੈਸ਼ਨਲ ਲਾਅ ਔਰ UN ਚਾਰਟਰ ਤੋਂ ਕੋਟ ਕਰ ਰਹੇ ਹੈ ਕਿ ਰੈਫਰੈਂਡਮ ਕਰਵਾਉਣਾ ਉਹਦੇ ਮੁਤਾਬਕ ਨਹੀਂ ਹੈ ਲਾਅ ਦੇ, ਫਿਰ ਤੁਹਾਨੂੰ ਕੀ ਇਤਰਾਜ਼ ਹੈ? ਪੰਜਾਬ 'ਚ ਹੀ ਕਰਵਾ ਲਓ ਤੁਸੀਂ। ਜੇ ਤੁਹਾਨੂੰ ਲੱਗਦਾ ਵੀ ਬਾਹਰੋਂ ਪੈਸਾ ਜਾ ਰਿਹਾ ਔਰ ਇਲੀਗਲ ਹੈ ਤੇ ਫਿਰ ਤੁਸੀਂ ਉੱਥੇ ਉਹਨਾਂ ਨੂੰ ਕਰਵਾ ਲਓ, ਤਾਂ ਲੀਗਲ ਹੈ। ਕੋਰਟ ਜਿਹਨਾਂ ਨੂੰ ਤੁਸੀਂ ਕਰ ਰਹੇ ਹੋ ਉਹਦੇ 'ਚ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਰੈਫਰੈਂਡਮ ਦਾ ਵਿਧਾਨ ਹੈ ਜੀ। ਫਿਰ ਉਹਨੂੰ ਜਦੋਂ ਪੁੱਛਦਾ ਹੈ ਜਰਨਲਿਸਟ, asked if his government considers Canada one of the worst countries in terms of Khalistan supporters, the High Commissioner replied, "It is difficult for me to comment. I will leave it to your interpretation." ਹੁਣ ਇਹ ਵੀ ਇੱਕ ਹਫ਼ਤਾ ਉਹਨੂੰ ਆਇਆ ਹੋਇਆ ਹੈ, ਉਹ ਇਹ ਕਹਿ ਰਿਹਾ ਜੀ ਕੈਨੇਡਾ ਵਰਸਟ ਹੈ। ਉਹਨੂੰ ਕਹਿ ਰਿਹਾ ਜੀ ਮੈਂ ਤਾਂ ਨਹੀਂ ਕਹਿਣਾ, ਹੁਣ ਤੁਹਾਨੂੰ ਆਪ ਹੀ ਪਤਾ ਹੀ ਹੈ ਕਿ ਵੀ ਇਸ ਮਾਮਲੇ 'ਚ ਕੀ ਹੈ। ਫਿਰ ਉਹ ਕਹਿ ਰਿਹਾ it goes against the foundations of bilateral relations between the two countries, so I would say the sooner such tendencies are arrested the better it will। ਉਹਨੇ ਕਿਹਾ ਜੀ ਇਹ ਸਾਡੇ ਬਾਇਲੇਟਰਲ ਰਿਲੇਸ਼ਨਸ ਦੇ ਅਗੇਂਸਟ ਹੈ ਜੋ ਵੀ ਇਹ ਕਰ ਰਿਹਾ ਹੈ, ਕੈਨੇਡੀਅਨ ਗਵਰਨਮੈਂਟ ਕ੍ਰੈਕ ਡਾਊਨ ਨਹੀਂ ਕਰ ਰਹੀ। ਹੁਣ ਤੁਸੀਂ ਬਚਕਾਨਾ ਜਦੋਂ ਅਸੀਂ ਕਿਹਾ ਵੀ ਕਰਾਈ ਕੀ ਹੁੰਦੀ, ਉਹ ਕਹਿੰਦਾ ਹੀ ਨੋਟਡ ਇੰਡੀਆ ਵੁੱਡ ਨੈਵਰ ਹੈਵ ਸਪੋਰਟਡ ਕਿਊਬੈਕ ਸੈਪਰੇਟਿਜ਼ਮ। ਵੀ ਤੁਹਾਨੂੰ ਪੁੱਛਣ ਕੌਣ ਗਿਆ? ਕਿਊਬੈਕ ਦਾ 1980 ਔਰ 1995 'ਚ ਰੈਫਰੈਂਡਮ ਕੈਨੇਡਾ ਨੇ ਖੁਦ ਕਰਵਾਏ। ਜੇ ਤੁਸੀਂ ਕੈਨੇਡਾ ਨਾਲ ਹੀ ਆਪਣੇ ਆਪ ਨੂੰ ਕੰਪੇਅਰ ਕਰਨਾ ਹੈ ਤੇ ਫਿਰ ਜੇ ਕੈਨੇਡਾ 1980 1995 'ਚ ਕਿਊਬੈਕ ਦੇ ਲੋਕਾਂ ਨੂੰ ਹੱਕ ਦੇ ਸਕਦਾ ਹੈ ਕਿ ਉਹ ਚੂਜ਼ ਕਰਨ ਕਿ ਉਹਨਾਂ ਕੈਨੇਡਾ ਨਾਲ ਰਹਿਣਾ ਕਿ ਅੱਡ ਹੋਣਾ, ਤੁਸੀਂ ਉਹ ਹੱਕ ਦੇ ਦਿਓ। ਪਰ ਉਹ ਉਹਨਾਂ ਤੇ ਕਰ ਰਹੇ, ਦੇਖੋ ਅਸੀਂ ਕਿਹੜਾ ਕਿਊਬੈਕ ਵਾਲਿਆਂ ਨੂੰ ਤੁਸੀਂ ਕਰ ਲੈਂਦੇ, ਜਾਂ ਤੁਸੀਂ ਅੱਗੇ ਕਿਹੜਾ ਤੁਸੀਂ ਪਾਕਿਸਤਾਨ ਦੋ ਹਿੱਸਿਆਂ 'ਚ ਤੋੜਿਆ, ਸ੍ਰੀਲੰਕਾ 'ਚ ਤੁਸੀਂ ਲਿਟੇ ਦੇ ਦਹਿਸ਼ਤਗਰਦ ਖੜੇ ਕੀਤੇ, ਅੱਜ ਵੀ ਤੁਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਹੋ। ਨੇਪਾਲ ਦੇ ਵਿੱਚ ਤੁਸੀਂ ਕਿਸ ਹੱਦ ਤੱਕ ਤੁਹਾਡੀ ਦਖਲ ਅੰਦਾਜ਼ੀ, ਤੁਸੀਂ ਤਾਂ ਆਰਮਡ ਇਨਸਰਜੈਂਸੀਜ਼ ਖੜੀਆਂ ਕੀਤੀਆਂ ਨੇ ਗੁਆਂਢੀ ਮੁਲਕਾਂ 'ਚ, ਤੇ ਤੁਹਾਡਾ ਕਿਊਬੈਕ ਨੂੰ ਹਮਾਇਤ ਦੇਣਾ ਜਾਂ ਨਾ ਦੇਣਾ ਇਹਦਾ ਕੀ ਮਤਲਬ ਹੁੰਦਾ, ਜਾਂ ਰਹਿ ਜਾਏ ਜਾਂ ਤੁਸੀਂ ਕੱਲ ਨੂੰ ਵੀ ਕਰੋ। ਹੁਣ ਇਸ ਸਾਰੇ ਦੇ ਉੱਤੇ ਇੱਥੇ ਨਹੀਂ ਉਹ ਰੁਕਿਆ, ਫਿਰ ਉਹ ਕਹਿ ਰਿਹਾ ਜੀ ਇਹ ਜਿਹੜਾ ਦਾ ਗਰੁੱਪ ਜਿਹੜਾ ਹਾਈ ਕਮਿਸ਼ਨ ਹੈਜ਼ ਮੇਡ ਦਾ ਰਿਕੁਐਸਟ ਆਫਟਰ ਸੈਪਰੇਟ, ਉਹ ਸਾਰਾ ਉਸ ਵੋਟਿੰਗ ਪੈਟਰਨ ਨੂੰ ਰੈਫਰ ਕੀਤਾ ਹੋਇਆ। ਫਿਰ ਉਹਨੇ ਕਿਹਾ ਜੀ 7,70,000 ਸਿੱਖ ਰਹਿੰਦੇ ਨੇ ਔਰ ਇਹ ਜਿਹੜਾ 2.1% ਨੇ ਕੈਨੇਡਾ ਦੀ ਪਾਪੂਲੇਸ਼ਨ ਦਾ। ਹੁਣ ਇੱਥੇ ਹੀ ਉਹ ਨਹੀਂ ਰੁਕਿਆ, ਇਹ ਤੁਸੀਂ ਇਹਨਾਂ ਦਾ ਅੰਦਰਲਾ ਬੱਚਿਆਂ ਵਾਂਗ ਕਿਰਾਏ ਔਰ ਜ਼ਹਿਰ ਵੀ ਦੇਖੋ। ਫਿਰ ਉਹ ਜਗਮੀਤ ਸਿੰਘ ਦੇ ਉੱਤੇ ਆ ਜਾਂਦਾ ਹੈ। ਹੁਣ ਜਗਮੀਤ ਸਿੰਘ ਜਸਟਿਨ ਟਰੂਡੋ ਤੋਂ ਬਾਅਦ ਸੈਕੰਡ ਮੋਸਟ ਪਾਵਰਫੁਲ ਪੋਲੀਟੀਸ਼ੀਅਨ ਹੈ, ਕਿਉਂਕਿ NDP ਦੀ ਹਮਾਇਤ ਦੇ ਨਾਲ ਹੀ ਲਿਬਰਲ ਪਾਰਟੀ ਦੀ ਗਵਰਨਮੈਂਟ ਖੜੀ ਹੈ, ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ ਉਹਦੇ ਕੋਲ। ਹੁਣ ਇੰਡੀਅਨ ਐਨਵॉय ਆਲਸੋ ਐਕਸਪ੍ਰੈਸਡ ਕੰਸਰਨਸ ਅਬਾਊਟ ਜਗਮੀਤ ਸਿੰਘ, who before becoming NDP leader in 2017 had participated in events where Sikh extremists denounced India and called for an independent Khalistan। ਬਿਲਕੁਲ ਜਗਮੀਤ ਸਿੰਘ ਦਾ TV 84 ਦੇ ਸਾਡੇ ਲਾਸਟ ਗਾਲਾ ਦੇ ਵੇਲੇ ਗੈਸਟ ਆਫ ਆਨਰ ਸੀ, ਫਰੀਮੌਂਟ ਵੀ ਆਏ, ਪਹਿਲਾਂ ਸੀ ਉਹ ਪਹਿਲਾਂ ਦੀ ਗੱਲ 'ਚ। ਉਹ ਤਾਂ ਹੁਣ ਵੀ ਉਹਨਾਂ ਨੇ ਫਿਰ ਇਹੀ ਉਹਨੂੰ ਰੈਫਰ ਕਰ ਰਿਹਾ ਕਿ ਜੀ ਦੇਖੋ ਉਹਨਾਂ ਨੇ ਜਗਮੀਤ ਸਿੰਘ ਨੇ ਇੰਟਰਵਿਊ ਦੇ ਦਿੱਤਾ ਰੇਡੀਓ ਵਾਲਿਆਂ ਨੂੰ, ਜਿਹਦੇ 'ਚ ਵੈਨਕੂਵਰ ਰੇਡੀਓ ਸਟੇਸ਼ਨ ਉਹਨਾਂ ਨੇ ਕਿਹਾ ਜੀ ਕਿ ਵੇਅਰ ਮਿਸਟਰ ਸਿੰਘ ਸੈਡ ਪੀਪਲ ਹੈਵ ਦਾ ਰਾਈਟ ਟੂ ਸੀਕ ਫਰੀडम ਐਂਡ ਸੈਲਫ ਡਿਟਰਮੀਨੇਸ਼ਨ। ਉਹਨਾਂ ਨੇ ਜੀ ਬੜਾ ਕਹਿਰ ਕਰਤਾ ਸਾਨੂੰ, ਇਹ ਰੋਕੋ ਜਗਮੀਤ ਸਿੰਘ ਨੂੰ। ਹੁਣ ਜਿਹੜਾ ਇਹ ਕਹਿ ਰਿਹਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਪਣਾ ਪੀਸਫੁਲ ਹੱਕ ਨਾ ਐਕਸਾਈਜ਼ ਕਰਨ ਦੇਣ ਤੋਂ ਰੋਕਣ ਲਈ ਜਿਹੜਾ ਹੈ ਉਹ ਨਾ ਰੋਕ ਕੇ ਇੰਡੀਆ ਨਾਲ ਰਿਲੇਸ਼ਨ ਵਿਗਾੜ ਰਿਹਾ, ਉਹ ਕੈਨੇਡਾ ਦੀ ਇਨਰ ਪੋਲਿਟਿਕਸ 'ਚ ਇੰਟਰਫੀਅਰ ਕਰ ਰਿਹਾ। ਜਗਮੀਤ ਸਿੰਘ ਨੇ ਕੀ ਕਹਿਣਾ ਕੀ ਨਹੀਂ ਕਹਿਣਾ, ਉਹਨੇ ਇੰਡੀਆ ਨੂੰ ਤਾਂ ਨਹੀਂ ਪੁੱਛ ਕੇ ਕਹਿਣਾ। ਫਿਰ ਜਿਹੜਾ ਹੈ ਉਹਨੂੰ ਲੱਗਾ ਕਿ ਜੀ ਜਸਟਿਨ ਟਰੂਡੋ ਨੇ ਜਿਹੜੀ ਫਾਰਮਰਸ ਐਜੀਟੇਸ਼ਨ ਦੀ ਹਮਾਇਤ ਕਰ ਦਿੱਤੀ, ਇਹ ਵੀ ਬਹੁਤ ਵੱਡਾ ਗੁਨਾਹ ਕੀਤਾ ਉਹਨੇ। ਤਾਂ ਉਹ ਕਹਿੰਦਾ ਕਿ ਮਿਸਟਰ ਟਰੂਡੋ ਨੂੰ, ਮਿਸਟਰ ਵਰਮਾ ਸੈਡ Mr. Trudeau should have picked up the phone and called Prime Minister Modi if he had concern about a new law. Should such things be done through the media? I have my doubt. ਹੁਣ ਤੂੰ ਮੇਰੇ ਮੂੰਹ ਕੁਛ ਲੱਗਾ ਨਿਕਲਣ ਕੇ ਬਈ ਇੱਕ ਹਫ਼ਤੇ ਦੇ ਵਿੱਚ ਵੀ ਤੂੰ ਕੈਨੇਡਾ ਦੇ ਅੰਦਰੂਨੀ ਮਾਮਲਿਆਂ 'ਚ ਦਾਖਲ ਹੋ। ਟਰੂਡੋ ਨੂੰ ਸਲਾਹ ਦੇ ਰਿਹਾ ਕਿ ਜੀ ਜੇ ਖੇਤੀ ਕਾਨੂੰਨ ਠੀਕ ਨਹੀਂ ਸੀਗੇ ਤੇ ਤੁਸੀਂ ਫੋਨ ਚੁੱਕ ਕੇ ਉਹਦੇ ਨਾਲ ਗੱਲ ਕਰਨ, ਮੀਡੀਆ 'ਚ ਥੋੜ੍ਹੀ ਜਾਈਦਾ ਹੁੰਦਾ, ਤੂੰ ਕਾਹਦੇ ਜਾ ਰਹੇ ਵੀ। ਔਰ ਜ਼ਾਹਰ ਹੈ ਕਿ ਬਈ ਇਹ ਸਾਰੇ ਤੋਂ ਮੈਨੂੰ ਇਹ ਲੱਗਦਾ ਹੈ ਵੀ ਉਹ ਦਿਨ ਦੂਰ ਨਹੀਂ ਹੈ ਜਦੋਂ ਜਾਂ ਕੈਨੇਡਾ ਨੇ ਇਹਨਾਂ ਦੇ ਹਾਈ ਕਮਿਸ਼ਨਰ ਨੂੰ ਕਿਕ ਆਊਟ ਕਰ ਦੇਣਾ ਵੀ ਗੈਟ ਆਊਟ, ਤੇ ਇੰਡੀਆ ਨੇ ਇੰਨਾ ਫਰਸਟ੍ਰੇਟ ਹੋ ਕੇ ਆਪਣਾ ਵਾਪਸ ਸੱਦ ਲੈਣਾ ਕਿ ਜੀ ਨਹੀਂ ਅਸੀਂ ਨਹੀਂ ਤੁਹਾਡੇ ਨਾਲ।
ਇਸ ਤੋਂ ਵੱਧ ਕੇ ਤਾਂ ਮੈਂ ਇਹੀ ਸਮਝਦਾ ਵੀ ਇਹ ਹੈ ਵਿਕਟਰੀ ਰੀਅਲ ਕੌਮ ਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।